अस्सलामुअलैकुम ਕੀ ਹਾਲ ਹੈ ਮੇਰੇ ਸਭ ਦੋਸਤਾਂ ਦਾ। ਉਮੀਦ ਕਰਨਾ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਔਰ ਮੈਂ ਵੀ ਅੱਲਾ ਦੇ ਫਜ਼ਲੋ ਕਰਮ ਨਾਲ ਬਿਲਕੁਲ ਠੀਕ ਠਾਕ ਹਾਂ ਔਰ ਇੱਕ ਨਵਾਂ ਵੀਡੀਓ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਇਆ। ਤੇ ਬਹੁਤ ਸ਼ੁਕਰੀਆ ਜਨਾਬ ਦੋਸਤਾਂ ਦਾ ਜਿਹੜੇ ਵੀਡੀਓ ਲਾਈਕ ਪਸੰਦ ਕਰਦੇ ਨੇ ਤੇ ਸਾਡਾ ਵੀ ਸਿਲਸਿਲਾ ਜਾਰੀ ਹੈ। ਇਨਸ਼ਾਅੱਲਾ ਸਾਡੇ ਕੋਲ ਜਿਤਨੀ ਕੋ ਮਾਲੂਮਾਤ ਸਵੀਡਨ ਦੀ ਹੋਈ ਇਨਸ਼ਾਅੱਲਾ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਵੇਖੋ ਸਭ ਤੋਂ ਪਹਿਲਾਂ ਤੇ ਚੌਂ ਪਾਸੇ ਜਨਾਬ ਬਰਫ਼ ਹੀ ਬਰਫ਼ ਪਈ ਤੇ ਅੱਜ ਦਾ ਵੀਡੀਓ ਜਨਾਬ ਅਸੀਂ ਸਵੀਡਨ ਦੀਆਂ ਰਹਿਸ਼ਾਂ ਦੇ ਬਾਰੇ ਕਿ ਸਾਨੂੰ ਇੱਥੇ ਕਿਸ ਤਰ੍ਹਾਂ ਰਹਿਸ਼ ਮਿਲਣੀ ਹੈ, ਕੀ ਰੈਂਟ ਹੈ ਔਰ ਸਾਡਾ ਖਾਣ ਪੀਣ ਦਾ ਖਰਚਾ ਕੀ ਹੈ। ਔਰ ਉਹਦੇ ਵਿੱਚ ਜਨਾਬ ਅਸੀਂ ਇੱਕ ਜਿਹੜੀ ਗੱਲ ਕਰਾਂਗੇ ਇੱਕ ਆਮ ਬੰਦੇ ਦੀ। ਅਸੀਂ ਇਹ ਨਹੀਂ ਕੋਈ ਮੈਨੂੰ ਪਤਾ ਹੈ ਇਟਲੀ ਸਪੇਨ ਯੂਨਾਨ ਉੱਥੋਂ ਜਿਸ ਵੇਲੇ ਲੋਕ ਆਉਂਦੇ ਨੇ ਨਾ ਉਹ ਇਹ ਨਹੀਂ ਕੋਈ ਉਹਨਾਂ ਨੂੰ VIP ਚਾਹੀਦੀ ਹੈ। ਸਾਡਾ ਦਿਲ ਇਹੀ ਹੁੰਦਾ ਹੈ ਕਿ ਸਾਡਾ ਗੁਜ਼ਾਰਾ ਹੋ ਜੇ ਤੇ ਚਲੋ ਚਾਰ ਪੈਸੇ ਸਾਨੂੰ ਵੀ ਬਚ ਜਾਣ ਤੇ ਕੋਈ ਚਾਰ ਪਿਛਾਂ ਵੀ ਟੋਰ ਛੜੀਏ। ਤੇ ਉਹ ਜਨਾਬ ਰਹਿਸ਼ਾਂ ਵਿੱਚ ਆ ਜਾਂਦੀਆਂ ਨੇ VIP ਰਹਿਸ਼ਾਂ ਵੀ ਤੇ ਨਾਰਮਲ ਰਹਿਸ਼ਾਂ ਵੀ, ਕਿਉਂਕਿ ਅਸੀਂ ਕਰਾਂਗੇ ਆਪਣੇ ਹਿਸਾਬ ਦੀਆਂ ਰਹਿਸ਼ਾਂ ਵਾ ਜਿਹੜੀਆਂ ਸਾਨੂੰ ਕਿਤਨਾ ਅਸੀਂ ਅਫੋਰਡ ਕਰ ਸਕਨੇ ਆ। ਤੇ ਸਟਾਰਟਿੰਗ ਵਿੱਚ ਮੇਰੇ ਭਾਈ ਦੋਸਤੋ ਸਭ ਤੋਂ ਵੱਡੀ ਇੱਥੇ ਪ੍ਰੋਬਲਮ ਰਹਿਸ਼ਾਂ ਦੀ ਹੈ ਔਰ ਖਾਲੀ ਰਹਿਸ਼ ਦੀ ਨਹੀਂ, ਤੁਹਾਨੂੰ ਡਰੈਸ ਵੀ ਚਾਹੀਦਾ ਇੱਕ। ਔਰ ਅਗਰ ਡਰੈਸ ਨਹੀਂ ਹੈ ਤਾਂ ਫਿਰ ਰਹਿਸ਼ ਦਾ ਫਾਇਦਾ ਹੀ ਕੋਈ ਨਹੀਂ, ਕਿਉਂਕਿ ਅਗਰ ਤੁਸੀਂ ਇਟਲੀ ਤੋਂ ਆਉਂਦੇ ਹੋ ਯੂਨਾਨ ਤੋਂ ਆਉਂਦੇ ਹੋ ਕਿਸੇ ਵੀ ਮੁਲਕ 'ਚੋਂ ਆਉਂਦੇ ਹੋ ਜ਼ਾਹਿਰ ਹੈ ਤੁਸੀਂ ਪੇਪਰ ਚੇਂਜ ਕਰਨੇ ਹੁੰਦੇ ਨੇ ਇੱਥੇ ਤੇ ਫੈਮਿਲੀ ਨੂੰ ਬੁਲਾਉਣਾ ਅਗਰ ਕਿਸੇ ਦੀ ਨਾਲ ਹੈ ਤਾਂ ਚਲੋ ਉਹ ਵੱਖਰੀ ਗੱਲ ਹੈ ਤੇ ਉਹਦੇ ਵਾਸਤੇ ਤੁਹਾਨੂੰ ਮਸਟ ਡਰੈਸ ਦੀ ਜ਼ਰੂਰਤ ਹੈ। ਔਰ ਅਗਰ ਡਰੈਸ ਨਹੀਂ ਹੈ ਤੇ ਤੁਹਾਨੂੰ ਬਹੁਤ ਪ੍ਰੋਬਲਮ ਬਣਦੀ ਹੈ, ਕਿਉਂਕਿ ਤੁਹਾਡਾ ਜਿਹੜਾ ਖਤ ਪੱਤਰ ਹੈ ਕੋਈ ਵੀ ਚੀਜ਼ ਹੈ ਉਹ ਤੁਹਾਨੂੰ ਅਗਰ ਵੇਲੇ ਨਾਲ ਲੱਭਣੀ ਨਹੀਂ ਹੈ ਜਾਂ ਤੇ ਉਹ ਬੜਾ ਮਸਲਾ ਬਣਦਾ ਇੱਥੇ ਸਵੀਡਨ ਵਿੱਚ। ਤੇ ਉਹ ਮੇਰੇ ਭਾਈ ਇੱਥੇ ਬਹੁਤ ਮੁਸ਼ਕਿਲ ਹੈ। ਸਭ ਤੋਂ ਪਹਿਲਾਂ ਰਹਿਸ਼ਾਂ ਜਿਹੜੀਆਂ ਨੇ ਨਾ ਉਹਨਾਂ ਦੀ ਬੜੀ ਪ੍ਰੋਬਲਮ ਹੈ। ਤੇ ਰਹੀ ਦੂਸਰੇ ਨੰਬਰ 'ਤੇ ਗੱਲ, ਕਿਉਂਕਿ ਮੈਂ ਜਿਸ ਵਾਰ 2015 'ਚ ਆਇਆ ਹੈ ਨਾ ਤੇ ਉਹ ਮੁਸ਼ਕਿਲ ਤਾਂ ਕਹਿ ਰਿਹਾ ਕਿਉਂਕਿ ਮੈਂ ਖੁਦ ਮਹੀਨਾ ਪੂਰਾ ਇੱਕ ਕਿਚਨ ਵਿੱਚ ਸੌਂਦਾ ਰਿਹਾ ਤੇ ਖੈਰ ਮੇਰਾ ਉਸ ਵੇਲੇ ਦਿਲ ਨਹੀਂ ਸੀ ਲੱਗਾ ਤੇ ਮੈਂ ਵਾਪਸ ਟੁਰ ਗਿਆ ਹਾਂ। ਤੇ ਕਾਸ਼ ਮੈਂ ਉਸ ਟਾਈਮ ਰਹਿੰਦਾ ਤੇ ਅੱਜ ਮੇਰੇ ਕੋਲ ਪਾਸਪੋਰਟ ਹੋਣਾ ਸੀ। ਬਹਰਹਾਲ ਕੋਈ ਨਹੀਂ, ਰੱਬ ਦੀਆਂ ਕੰਮਾਂ 'ਚ ਬਿਹਤਰੀ ਹੁੰਦੀ, ਕਹਿੰਦੇ ਨੇ ਇਨਸਾਨ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ। ਅੱਜ ਤੋਂ ਪਹਿਲਾਂ ਜਨਾਬ ਜਿਸ ਟਾਈਮ ਆਇਆ ਸੀ ਨਾ ਮੈਂ 2015 'ਚ, ਉਸ ਟਾਈਮ ਇੱਥੇ ਇਤਨੀ ਆਵਾਮ ਨਹੀਂ ਸੀ ਹੁੰਦੀ ਹੈ, ਉਦੋਂ ਬਹੁਤ ਹੋਰ ਹਿਸਾਬ ਕਿਤਾਬ ਹੁੰਦੇ ਸੀ। ਹੁਣ ਬਹੁਤ ਜ਼ਿਆਦਾ ਚੇਂਜਿੰਗ ਹੋ ਗਈ ਹੈ। ਲੋ ਜੀ ਆਮਨੇ ਅਸੀਂ ਜਨਾਬ ਆਪਣੇ ਅਸਲ ਟਾਪਕ ਦੀ ਤਰਫ ਰਹਿਸ਼ਾਂ ਦੇ ਬਾਰੇ। ਤੋ ਰਹਿਸ਼ਾਂ ਜਨਾਬ ਮੇਰੇ ਦੋਸਤੋ ਇਸ ਤਰ੍ਹਾਂ ਦਾ ਹਿਸਾਬ ਹੈ ਇੱਥੇ ਕਿ ਅਗਰ ਤੁਸੀਂ ਕਿਸੇ ਨਾਲ ਰਹਿਣਾ ਹੈ, ਅਗਰ ਤੁਹਾਡਾ ਕੋਈ ਦੋਸਤ ਭਾਈ ਜਾਂ ਕੋਈ ਹੈ ਇੱਥੇ, ਕਿਉਂਕਿ ਸਭ ਤੋਂ ਪਹਿਲਾਂ ਤਾਂ ਬੜੀ ਮੁਸ਼ਕਲ ਨਾਲ ਮਿਲਦੀ ਹੈ ਰਹਿਸ਼। ਕਿਧਰੇ ਮੈਂ ਵੇਖਿਆ ਜਿਤਨੇ ਉਹ ਜੀ ਨਾ ਤਕਰੀਬਨ ਪੂਰੇ ਹੀ ਹੁੰਦੇ ਨੇ। ਬਹਰਹਾਲ ਕੋਈ ਨਹੀਂ, ਅੱਲਾ ਕਰਦਾ ਕਿਰੇ ਨਾ ਕਿਰੇ ਸਬਬ ਬਣ ਜਾਂਦਾ ਹੈ। ਇਹ ਨਹੀਂ ਸੋਚਣਾ ਚਾਹੀਦਾ ਕਿ ਮੈਨੂੰ ਮਿਲਦੀ ਨਹੀਂ ਹੈ। ਤੇ ਸਭ ਤੋਂ ਪਹਿਲਾਂ ਅਗਰ ਤੁਹਾਡਾ ਕੋਈ ਦੋਸਤ ਭਾਈ ਹੈ ਨਾ, ਅਗਰ ਕਿਸੇ ਨਾਲ ਤੁਸੀਂ ਸ਼ੇਅਰਿੰਗ ਵਿੱਚ ਰਹਿੰਦੇ ਹੋ ਤੇ ਉਹ ਤਕਰੀਬਨ ਤੁਹਾਨੂੰ 200 ਯੂਰੋ ਤੋਂ 250 ਯੂਰੋ ਜਿਹੜਾ ਉਹ ਦੇਣਾ ਪੈਂਦਾ ਹੈ ਰਹਿਸ਼ ਦਾ। ਅਗਰ ਤੁਸੀਂ ਆਪਣਾ ਸੈਪਰੇਟ ਲੈਣਾ ਚਾਹੁੰਦੇ ਹੋ ਕੋਈ ਕਮਰਾ ਜਾਂ ਕਿਰੇ 2 ਕਮਰੇ ਵਾਲਾ, ਉਹਦੇ ਵਾਸਤੇ ਅਗਰ ਕਮਰਾ ਤੁਹਾਡੇ ਕੋਲੇ ਉਹ ਇਹ ਨਹੀਂ ਹੁਣ ਮੈਨੂੰ ਪਤਾ ਕਿਸ ਜਗ੍ਹਾ 'ਤੇ, ਕਿਉਂਕਿ ਅਗਰ ਤੁਸੀਂ ਮੇਨ ਸ਼ਹਿਰ ਵਿੱਚ ਉਹਦਾ ਰੇਟ ਹੋਰ ਹੈ, ਅਗਰ ਕਿਸੇ ਆਮ ਥੋੜ੍ਹਾ ਦੂਰ ਹੋ ਉਹਦਾ ਰੇਟ ਹੁੰਦਾ ਥੋੜ੍ਹਾ ਹੋਰ। ਉਹ ਜਨਾਬ 5000 ਤੋਂ ਸ਼ੁਰੂ ਹੁੰਦਾ ਹੈ ਇੱਕ ਕਮਰਾ, 8-8000 ਤੱਕ ਵੀ ਹੈ। ਮੈਂ ਇੱਕ ਨਾਰਮਲ ਦੱਸ ਰਿਹਾ ਕਿਉਂਕਿ ਕਈ ਮੇਰੇ ਦੋਸਤ ਸ਼ੁਰੂ ਹੋ ਜਾਂਦੇ ਨੇ ਵਿੱਚ ਉਹ ਨਹੀਂ ਜੀ 10,000 ਦਾ ਇਹ ਉਹ। ਮੈਂ ਇੱਕ ਆਮ ਗੱਲ ਕਰ ਰਿਹਾ ਜਿਹੜੇ ਮੇਰੇ ਸਾਹਮਣੇ ਨਜ਼ਰਾਂ 'ਚ ਗੁਜ਼ਰੇ ਹੋਏ ਹੈ ਜੇ ਕੋ। ਤੇ ਅਗਰ 2 ਕਮਰੇ ਵਾਲਾ ਮਕਾਨ ਜਿਹੜਾ ਉਹਦਾ ਕਿਰਾਇਆ ਜਿਹੜਾ ਨਾਰਮਲ ਉਹ ਸਟਾਰਟ ਹੁੰਦਾ ਹੈ 8-900 ਯੂਰੋ ਤੋਂ ਲੈ ਕੇ 1200 ਯੂਰੋ ਤੱਕ ਵੀ ਹੈ। ਹਾਂਜੀ, ਔਰ ਅਗਰ ਮਕਾਨ ਸੋਚਿਆ ਜਾਏ ਨਾ ਇਹ ਨਹੀਂ ਕਿ ਪ੍ਰਾਈਸਾਂ ਦੇ ਲਿਹਾਜ਼ ਨਾਲ ਉਹ ਜਨਾਬ 1600 ਯੂਰੋ ਤੱਕ ਵੀ ਨੇ।
ਜੇ ਅਸੀਂ ਤਾਂ ਵੇਖਣਾ ਆਪਣਾ ਹਿਸਾਬ, ਸਾਨੂੰ ਪਤਾ ਅਸੀਂ ਜਿਸ ਵੇਲੇ ਇੱਕ ਦੂਸਰੇ ਮੁਲਕ ਵਿੱਚ ਮੂਵ ਹੋਣਾ ਹੈ, ਸਾਨੂੰ ਉਹਦੇ ਵਾਸਤੇ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ, ਕਿ ਅਸੀਂ ਸਾਰਾ ਕੋਈ ਆਪਣਾ ਹਿਸਾਬ ਵੇਖ ਕੇ ਅਸੀਂ ਇਹ ਕਦੇ ਵੀ ਨਹੀਂ ਵੇਖਾਂਗੇ ਕਿ ਉਹ 1400 ਯੂਰੋ ਵਾਲਾ ਮਕਾਨ ਲੈ ਲਈਏ। ਸਾਡਾ ਇਹ ਦਿਲ ਹੋਵੇਗਾ ਕਿ ਅਸੀਂ ਕਮ ਅਜ਼ ਕਮ ਸਾਨੂੰ ਕੋਈ ਉਹ ਮਕਾਨ ਲੱਭੇ ਜਿਹੜਾ ਥੋੜ੍ਹਾ ਜਿਹਾ ਜਾਇਜ਼ ਪੈਸਿਆਂ ਦਾ ਹੋਵੇ। ਉਹ ਅਸੀਂ ਸਟਾਰਟਿੰਗ ਵਿੱਚ ਜਿਹੜਾ ਉਹ ਆਪਣਾ ਇੱਕ ਵਾਰੀ ਕਾਗਜ਼ ਪੱਤਰ ਜਿਹੜਾ ਉਹ ਕੰਪਲੀਟ ਕਰ ਲਈਏ, ਫਿਰ ਬੰਦਾ ਆਸਤਾ ਆਸਤਾ ਆਪਣੇ ਹਿਸਾਬ ਮੁਤਾਬਕ ਦੇ ਲੈ ਲੈਂਦਾ। ਤੇ ਉਹ ਜਨਾਬ VIP ਰਿਹਾਇਸ਼ਾਂ ਵੀ हैन ने, आम रिहायशां भी हैन ने, ते बहरहाल मिलदियां थोड़ियां मुश्किल ने। और अक्सर दोस्त कोई मेरे भाई कहते हैं कि WhatsApp दवो, ये करो वो करो। यकीन करो मेरे को जिहड़ी इन्फॉर्मेशन होंदी है मैं अपने सारे वीडियो दी होंदी, और जितना मैनू पता होंदा है मैं उतनी ज़रूर देना। और फिर अगर मैं WhatsApp ते ही फिर फ़ोन करने ने या गल्लां करनियां ने, फिर मैनू वीडियो बनाने का क्या फ़ायदा। तो इंशाल्लाह जनाब मैं जितनी भी मालूमात मैनू मिलती है वो मैं तुहाडे ताईं शेयर करना, और कोशिश होंदी है कि चलो ਜਿਹੜੇ ਭਾਈ ਆਮਣੇ ਨੇ, क्योंकि अगर किसी बंदे ਨੂੰ ਤੁਸੀਂ थोड़ा ਜਿਹਾ ਰਾਹ ਦੱਸਦੇ ਹੋ ਨਾ, ਇਹ ਰਾਹ ਇਸ ਤਰफ ਜਾਂਦਾ ਤੇ ਉਹ ਬੰਦੇ ਵਾਸਤੇ ਆਸਾਨੀ ਹੁੰਦੀ ਹੈ। क्योंकि मैं स्टार्टिंग ਵਿੱਚ ਆਇਆ, ਮੈਨੂੰ ਪਤਾ ਹੈ ਮੈਂ 3 ਮਹੀਨੇ ਵਿਹਲਾ ਰਿਹਾ ਇੱਥੇ, ਕਿਹੜੇ ਬੰਦੇ ਦੀ ਮਿਹਨਤ ਨਹੀਂ ਕੀਤੀ, ਤੇ ਫਿਰ ਜਾ ਕੇ ਮੈਨੂੰ ਆਪਣੀ ਮਦਦ ਆਪ ਤਹਿਤ ਕੰਮ ਮਿਲਿਆ। ਹਾਲਾਂਕਿ ਇਤਨੀ ਸਲਾਮ ਦੁਆ ਹੀ ਸਾਰਾ ਕੋਈ ਆ, ਬਹਰਹਾਲ ਕੋਈ ਨਹੀਂ ਜੇ ਇੱਥੇ ਜਿਹੜਾ ਨਾ बड़ी बिजी जी लाइफ है, और बहुत कम टाइम है बंदियां कोले, ते जेड़े कोई काम लगे ने वो अच्छियां पोस्टां ते ने। असी लोग इतने नहीं कि नाल दे पढ़े लिखे होंदे कि वाह वो सानू जापा मिल जान। हाँ जी, और यह जनाब ट्रेन मेरे पीछे स्वीडन की जेड़ी गुजर रही है। बाकी रहा जनाब खाण पीण वाली चीज़ां, आओ हाँ तुहानू ज़रा को वो भी थोड़ियां जिहियां विखा दवीए, फिर आमने आ वीडियो तरफ। लो जी आ गए हैं मार्केट दे विच, तुहानू विखाने जनाब मोटियां मोटियां चीज़ां। असल इस तरह पता नहीं लगता है, क्योंकि असल पता लगता है बंदा सही बरीकी नाल। बहरहाल यह जनाब खीरे ने, यह जिहड़े पैक होए ने ना, ये 10 करोड़ दे, तो 1 करोड़ 17 तो 18 रुपए का तुसी अंदाज़ा ला लेना है कि 10 करोड़ दे ने। और अगर तुहाडी तनख्वाह अच्छी है, तनख्वाहां स्टार्ट होंदियां ने 500 करोड़ तो लैके 700 800 दिन की, तो फिर पाकिस्तानी 15-16 हज़ार 12 हज़ार वो इतों इस तरह स्टार्टिंग बड़ी वो जायज़ ही बन जाता। इतना ज़्यादा नहीं है कि महंगियां मेरे हिसाब नाल। और यह कीमतां लगियां जिहड़ियां सुरख ने ना, मसलन लगी कीमत ये थोड़ियां जियां 2-3 करोड़ थले होंदियां। यह ब्रैड ने जनाब 20 करोड़ और यह मुख्तलिफ किस्म दे ने। और मैं तुहानू विखाना और भी कुछ चीज़ां, यह सब्जियां वगैरह ने, इन्हां दियां प्राइसां उपर लगियां ने। और मेरे ख्याल नाल अगर तनख्वाह तुहाडी 700-800 करोड़ है ना दिन की, तो कोई इतनी महंगियां चीज़ां नहीं है। और कोई अदरक और अगे भी कुछ चीज़ां ने, सब्जियां। लो आ गए जनाब दूध की तरफ। दूध बहुत ज़बरदस्त है, 1.5 किलो 12 करोड़ ते 90 सेंट का इतने। और मैं वेखो लैके जा रहा है दहियां ने 21 करोड़ 90 सेंट की। और है जनाब अगे और भी कुछ चीज़ां ने, वो भी मैं तुहानू दिखाना। जूस वगैरह ने और मक्खन वगैरह ने, तो इस तरह दियां ना कीमतां तुहानू अगे नज़र आ रही ने। 1 करोड़ तकरीबन तुहानू दस्सिया 17 तो 18 रुपए दे, तो उसका तुसीं अंदाज़ा ला लेना भाई कितने दियां सानू चीज़ां मिल रही। और मटर ने और मिक्स सब्जियां ने। तो लो जनाब चलने हैं वापस उस जगह ते मज़ीद अगे शुरू करने। और खाण पीण वाली जिहड़ियां चीज़ां ने वो अगर असी लिडल तू भी तुहानू दस्सिया वेखियां तुसी सस्तियां मिल जांदियां ने। और अरबियां दियां शापां ने, उन्हां तो भी सानू काफ़ी सारियां चीज़ां सस्तियां मिलदियां ने। और रहाइश का जिहड़ा खर्चा है ना, वो तकरीबन अगर किसी बंदे नाल तुसी रह रहे हो वो 200 यूरो तो लैके 250 यूरो तक है। और
मसलन हाली रैश का कह रहा वा 200 ज़्यादातर जोड़ा है ना 200 यूरो है। और अगर किधरे ड्रैस भी दिते है किसी बंदे तो 250 और कई 3-3 हज़ार भी मेरे भाई दे रहे हैं, क्योंकि मैं समझना इतने की सूरत हाल जेडे कोई थोड़े बंदे रह रहे हैं वो ज़्यादा मसलन दे रहे हैं, अगर कोई 4-5 रह रहे हैं वो 2-2 हज़ार दे रहे हैं। तो इस तरह का हिसाब किताब है। तो बाकी डेरे का जोड़ा खर्चा है वो तकरीबन 400 यूरो 300 यूरो कर लवो, 300 to 400 यूरो नॉर्मल दस रहा एक मैं, क्योंकि अगर तुम करना है ना 800-900 यूरो तक भी जा सकते हो और कोई बंदे करते भी नहीं पे। हाँ जी, मैं एक नॉर्मल जोड़ा दस रहा वा, असी अपने हिसाब नाल जोड़ा है ना असी 300 to 400 यूरो और 100 यूरो जोड़ा वो तो तुसी हर महीने जोड़ा है ना वो पासे ते रखना, क्योंकि वो ट्रेन का कार्ड है जी गुजर रही है ना, इसका स्पैशल कार्ड है 100 यूरो का वा 930 करोन बनते हैं, 930 नहीं हूँ ज़्यादा हो गए ने जी हाँ। तो वो तकरीबन 100 यूरो तुसी ओहदा एक साइड ते कर दो। तो बाकी राइस का जोड़ा तुहानू दसिया 300 to 400 यूरो और 200-250 यूरो जोड़ा अगर किसी नाल रह रहे हो। अगर तुसी अपना मकान लेना है, ज़ाहिर है फैमिली है तुहाडे कोल अगर, तो तुसी कोशिश करो स्टार्टिंग किसी नाल शेयर करो, क्योंकि अगर कोई फैमिली आते मैं ज़्यादा वेख्या कोई फैमिलियाँ जड़ियाँ भी रह रही ने 2-2 फैमिलियाँ करके, क्योंकि वो मैनेज कर लेंदे ने। वा चलो अगर 14,000 करोन किराया है ना, 14,000 जनाब अगर ज़ीरो ला दिए तो 1400 यूरो बन जाता है। अगर 1400 यूरो किराया है तो 7-7 हज़ार करके 8-8 हज़ार करोन करके वो दे लेंदे ने, मसलन 700-800 यूरो बन जाता है। अगर बच्चे ने तुहाडे मियाँ बीवी हो फैमिली वो इस तरह, फिर जिस वेले तुहाडा अपना काम सैट हो जाता है और तुसी अपना भी लै सकते हो, सलाम दुआ नाल किधरे ना किधरे मिल जाता है। और अक्सर दोस्तों का सवाल अगले दिन एक इटली तो भाई हरी कह रहे थे कि भाई जी मेरे वास्ते तुसी मकान दा करो, मैं आ रहा, मेरे वास्ते कोई नहीं है। अगर मेरे अपने मकान होंगे तो मैं जनाब आना वेलकम, और मैं खुद किराए के मकान पर रह रहा। हाँ जी, तो स्वीडन बहुत अच्छा है फैमिली के लिहाज नाल, काम स्टार्टिंग मुश्किल होंदी है। तुहाडे सामने मैं खुद मिसाल है इस शहर की कि 3 महीने मैनू नहीं सी मिलिया काम, मैं हालांकि टुर चला सी, फिर दोबारा मैं क्या यार इतने कि जब काम ही को नहीं है रहने का पैदा कि मैं नस चला सी। बारह अल्लाह का शुक्र है मैनू काम लभा है, और मैं उथे 24 हज़ार करोन कढ़िया है 7 दिहाड़े काम करके। मसलन क्लीनिंग के काम ते कंस्ट्रक्शन का काम सारा आ जाता है साढ़े विच। ते महीने का मैं कह रहा कि 24 हज़ार करोन स्टार्टिंग है 2018 और बाद जिस वेले मेरी फैमिली आई मैं सोचा कि मैं 5 दिन काम करांगा, 2 दिन मैं नहीं करांगा, क्योंकि जिस वेले तुहानू पता है फैमिली बच्चे होंदे ने उन्होंने भी टाइम देना होंदा। काम ये नहीं कि वेखे बंदा कि ओ यार मैनू 600 यूरो वध मिलता पे तो मैं 7 दिहाड़े नहीं, 5 दिन काम करके अल्लाह का शुक्र है 17-18 हज़ार करोन लभदा है महीने का, तो मेरे वास्ते काफ़ी है जी हाँ। तो अपना आराम सुकून ना सोहना गुजारा हो जाता है उहदे विच। ते इंशाल्लाह जनाब अगर कोई रह गई है कमी, कोई चीज़ नहीं दसनी, तो मैं नैक्सट वीडियो कोशिश करांगा तुहानू इंशाल्लाह ज़रूर दसांगा, क्योंकि तुसी अक्सर पहला काफ़ी गल्लां होंदियां ने बंदे कोल जिस वेले वीडियो बनांदा है तो अक्सर नहीं याद रहिंदियां उस टाइम। तो इंशाल्लाह जनाब अगर कोई सवाल जवाब होया वो मैं ज़रूर, और एक और रिक्वेस्ट, क्योंकि पाकिस्तान तो अक्सर मैनू मैसेज आते हैं कि असी आना चाहते हाँ, असी किस तरह भी है। मेरे पास स्टडी वीज़े ते तुसी बिल्कुल आ सकते हो लीगल तरीके नाल, कोई इलीगल बंदा इतने नहीं और ना इस तरह का काम होंदा है। मैं वीडियो बार बार दस रहा तो जोड़ा भी कोई बंदा आता है वो सब लीगल ने, और इलीगल बंदा मैं तो पहले नंबर पर वेखे ही नहीं है और ना ही आ सकता। और पाकिस्तान तो स्टूडेंट वीज़ा सब तो ईजी है, अगर तुसी पढ़ते लिखते हो अपनिया डिग्रियां ने कोले ऑनलाइन तुसी अप्लाई करो। साड़ियाँ भैणां ने भाई ने उत्थे जेड़े पढ़ लिख के वेट कर रहे होंदे ने नौकरियां मिलनगियां, उन बेचारियां नूं नहीं मिलदियां हैं, तो वो फिर
ਕਹਿੰਦੇ ਨੇ ਅਸੀਂ ਕਿੱਧਰ ਜਾਈਏ, ਕਿੱਧਰ ਖੜੀਏ ਡਿਗਰੀਆਂ, ਇਹ ਲੈ ਕੇ ਕੀ ਫਾਇਦਾ ਹੋਇਆ। ਤੇ ਉਹ ਡਿਗਰੀਆਂ ਦੀ ਜਨਾਬ ਇੱਥੇ ਕਦਰੋ ਕੀਮਤ ਬੜੀ ਹੁੰਦੀ ਹੈ। ਅਗਰ ਤੁਸੀਂ ਕੋਰਸ ਕੀਤੇ ਨੇ, ਅਗਰ ਤੁਹਾਡੇ ਕੋਲ ਡਿਪਲੋਮੇ ਨੇ, ਉਹ ਆ ਕੇ ਤੁਸੀਂ ਸਕੂਲ 5 ਮਹੀਨੇ 6 ਮਹੀਨੇ ਜਾਂਦੇ ਹੋ ਨਾ, ਤੇ ਤੁਹਾਨੂੰ ਐਸੀ ਜॉब ਮਿਲਦੀ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਹਾਂਜੀ, ਤੇ ਵੀਡੀਓ ਮੇਰੇ ਖਿਆਲ ਹੈ ਕਾफ़ी ਲੰਬੀ ਹੋ ਜਾਣੀ, ਤਫਸੀਲ ਬਿਆਨ ਕੀਤਿਆਂ। ਤੇ ਲੋ ਦੋਸਤੋ, इंशाअल्लाह जनाब फिर नवे वीडियो नाल हाज़र होवांगे। बहुत शुक्रिया सब दोस्तों का, दुआवां याद रखिए, तो रब सोने दे वाले। अल्लाह हाफिज़।